ਤੇ ਜੇ ਅਸੀਂ ਸਾਰੇ ਰਲ ਕੇ ਅਸੀਂ ਹਵਾ ਵੀ ਬਚਾ ਲਈਏ, ਪਾਣੀ ਵੀ ਬਚਾ ਲਈਏ, ਧਰਤੀ ਬਚ ਗਈ ਤੇ ਸਿਹਤ ਵੀ ਬਚ ਗਈ, ਰੁੱਖ ਲਾਵਾਂਗੇ ਸਾਡੀ ਵਾਤਾਵਰਨ ਬਚ ਗਿਆ ਤੇ ਸਾਡਾ ਆਉਣ ਵਾਲਾ ਭਵਿੱਖ ਸੁਖੀ ਹੋ ਜੂ, ਇਹਨਾਂ ਰੋਗਾਂ ਤੋਂ ਮੁਕਤ ਹੋ ਜੂ। ਇੱਥੇ ਜੀਵਨ ਜਿਹੜਾ ਹੈ ਹੋਰ ਅੱਗੇ ਵਧਣਾ ਸ਼ੁਰੂ ਹੋ ਜਾਣੀਆਂ, ਉਮਰਾਂ ਦਾ ਲੰਮੀਆਂ ਉਮਰਾਂ ਹੋਣੀਆਂ, ਤੰਦਰੁਸਤੀ ਜੀਵਨ ਹੋਏਗਾ। ਇਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਰਲ ਕੇ ਇਹਨਾਂ ਕੁਦਰਤੀ ਸੋਮਿਆਂ ਨੂੰ ਬਚਾਈਏ ਤੇ ਇਹਦੇ 'ਚ ਵੱਧ ਤੋਂ ਵੱਧ ਆਪਣੇ ਜੀਵਨ ਦਾ ਹਿੱਸਾ ਪਾਈਏ ਕਿ ਅਸੀਂ ਕੋਈ ਸੇਵਾ ਰਸੇ ਹੀ ਜ਼ਰੂਰ, ਪੈਸਾ ਨਹੀਂ, ਸੇਵਾ ਵੀ ਕਰੀਏ, ਲੋਕਾਂ ਨੂੰ ਦੱਸੀਏ, ਪ੍ਰਚਾਰ ਕਰੀਏ ਤੇ ਲੋਕਾਂ ਤੱਕ ਇਹ ਗੱਲ ਜਾਵੇ ਤੇ ਇਹ ਇੱਕ ਸਾਡੇ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਊਗਾ। गोबर ते इन्हां सीनियां फुट रैड गड़ोइयां दे मद नाल ये बैडां 'च असीं गोबर पाउणे आ ते इहदे विच जिहड़े रैड गड़ोए आ सीनियां फुट ये उस गोबर नूं खांदे आ ते अपनी पोटी करदे क्रिया करदे रहिंदे आ, जिहदी ओहदी कंपोस्ट ये खाद इसनूं तैयार करदा। इहनूं छाणने इस तरह इहनूं खुराक आउण जिवें इस बैड 'च पाउणा गोबर आ गया, इहनूं फिर छाण के जिहड़े गड़ोए आ उधर पा दिंदे आ ਤੇ ਜਿਹੜੀ ਜਿਹੜੀ ਕੰਪੋਸਟ ਹੁੰਦੀ ਉਹ ਬਰੀਕ ਹੁੰਦੀ, ਉਹ ਛਾਣ ਥੱਲੇ ਨਿਕਲ ਜਾਂਦੀ ਹੈ। ਉਹ ਫਿਰ ਅਸੀਂ ਆਪਣੇ ਖੇਤਾਂ 'ਚ ਜਿਹੜੀ ਫਸਲਾਂ ਨੂੰ, ਉਹਨੂੰ ਸਬਜ਼ੀਆਂ ਨੂੰ, ਬਾਗਾਂ ਨੂੰ, ਨਰਸਰੀ ਨੂੰ, ਉਹਨਾਂ 'ਚ ਯੂਜ਼ ਕੀਤਾ ਜਾਂਦਾ। ਹਾਂ, ਇਹ ਜੀਵ ਅੰਮ੍ਰਿਤ ਤਿਆਰ ਕੀਤਾ ਜਾਂਦਾ। ਹਾਂ, ਜਿਹਦੇ ਵਿੱਚ ਅਸੀਂ ਇਹਦੇ 'ਚ ਇਹ ਗੋਬਰ ਜਿਹੜਾ ਹੈ ਗਊ ਦਾ ਮਿਲ ਜੇ ਤਾਂ ਸਭ ਤੋਂ ਬਿਹਤਰ ਹੈ। ਗੋਬਰ ਤੇ ਮੂਤਰ ਤੇ ਇੱਕ ਚਣਿਆਂ ਦਾ ਆਟਾ, ਇੱਕ ਗੁੜ, ਇੱਕ ਜਿਹੜੀ ਸੋਇਲ ਜਿੱਥੇ ਕਿਤੇ ਮਿੱਟੀ ਕੋਈ ਅਸੀਂ ਕੋਈ ਰਸਾਇਣ ਪਦਾਰਥ ਨਾ ਪਾਇਆ ਹੋਵੇ ਉਹਦਾ ਪਾ ਕੇ ਤੇ ਅਸੀਂ ਇਹਦਾ ਘੋਲ ਤਿਆਰ ਕਰ ਲੈਂਦੇ ਹਾਂ। ਇਹਦਾ 7 ਦਿਨ ਦੇ ਬਾਅਦ ਖਮੀਰ ਆ ਜਾਂਦਾ, ਲਾਉਂਦੇ ਰਹਿੰਦੇ ਹਾਂ, ਚੱਕਰ ਦਿੰਦੇ ਰਹਿੰਦੇ ਹਾਂ ਤੇ ਜਦ ਇਹ ਖਮੀਰ ਮੰਨਦਾ ਫਿਰ ਅਸੀਂ ਇਹਨੂੰ ਸਿੰਚਾਈ ਦੇ ਵਿੱਚ ਇਹਨੂੰ ਧਰਤੀ ਦੇ ਵਿੱਚ ਪਾਉਣੇ, ਜਿਹਦੇ 'ਚ ਬਹੁਤ ਸਾਰੇ ਤੱਤ ਜਿਹੜੇ ਆ ਉਹਦੇ ਵਿੱਚ ਸਾਰੀ ਧਰਤੀ ਦੀ ਉਪਜਾਊ ਹੋ ਜਾਂਦੀ। ਉਹਦੇ ਨਾਲ ਸਾਡੀ ਜਿਹੜੀ ਫਸਲ ਹੈ ਉਹ ਜਿਹੜੀ ਹੈ ਇਸ ਆਰਗੈਨਿਕ ਜਿਹਨੂੰ ਅਸੀਂ ਕਹਿੰਦੇ ਹਾਂ ਉਪਜਾਊ ਸ਼ਕਤੀ ਧਰਤੀ ਦੇ ਵਿੱਚ ਉਪਜਾਊ ਹੋ ਗਈ। ਜਿਹੜੇ ਉਹਦੇ ਕੀੜੇ ਨੇ ਨਾਈਟ੍ਰੋਜਨ ਫਿਕਸ ਕਰਨ ਵਾਲੇ ਉਹ 'ਚ ਪੈਦਾ ਹੋ ਜਾਂਦੇ ਆ ਤੇ ਉਹ ਸਾਡਾ ਫਸਲ ਜਿਹੜੀ ਆ ਉਹਦੇ 'ਚ ਵਾਧਾ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਜੀਵ ਅੰਮ੍ਰਿਤ ਅਸੀਂ ਇਹ 'ਚ ਤਿਆਰ ਕਰਦੇ ਹਾਂ। ਤਾਂਬਾ, ਹਲਦੀ, ਲਸਣ ਇਹ ਚੀਜ਼ਾਂ ਅਸੀਂ ਇਹਦੇ 'ਚ ਰੱਖੀਆਂ ਤੇ ਪੁਰਾਣਾ ਕੀਤਾ ਹੋਇਆ ਹੈ ਤੇ ਇਹ ਅਸੀਂ ਇੱਕ ਢੋਲੀ ਦੀ 150 ਤੋਂ 200 ਗ੍ਰਾਮ ਪਾ ਕੇ ml ਪਾ ਕੇ ਸਪਰੇਅ ਕਰਦੇ। ਜਿਵੇਂ ਤੇਲਾ ਹੈ, ਇਹ ਤੇਲੇ ਵਾਸਤੇ ਸਫਾਇਆ ਕਰ ਦਿੰਦੀ ਹੈ। ਇਹਦੇ ਨਾਲ ਦੂਜੇ 2 ਸਪਰੇਅ, ਪਹਿਲੇ ਸਪਰੇਅ ਨਾਲ ਹੀ ਇਹਦਾ 60% ਤੱਕ ਕੰਟਰੋਲ ਹੋ ਜਾਂਦਾ, ਦੂਸਰੇ ਸਪਰੇਅ ਨਾਲ ਬਿਲਕੁਲ ਸਫਾਇਆ ਹੋ ਜਾਂਦਾ। ਤੋ ਇਸ ਕਰਕੇ 2 ਸਪਰੇਅ ਦੀ ਜ਼ਰੂਰਤ ਪੈਂਦੀ ਹੈ ਤੇ ਜਿੱਥੇ ਵੀ ਤੇਲਾ ਆਉਂਦਾ ਹੈ ਇਹ ਅਸੀਂ ਲੱਸੀ ਦਾ ਸਪਰੇਅ ਕਰਦੇ ਹਾਂ ਤੇ ਇਹਦੇ ਨਾਲ ਇਹਦੀ ਬਿਲਕੁਲ ਰੋਕਥਾਮ ਹੋ ਜਾਂਦੀ ਹੈ। ਬਹੁਤ ਸਾਰੇ ਕਿਸਾਨ ਇਸ ਨੂੰ ਆਪਣੇ ਖੇਤਾਂ 'ਚ ਮੇਰੇ ਕੋਲ ਸਿੱਖ ਕੇ ਉਹ ਉਪਯੋਗ ਕਰ ਰਹੇ ਨੇ ਤੇ ਉਹ ਮੈਨੂੰ ਦੱਸਦੇ ਵੀ ਸਾਨੂੰ ਇਹ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ, ਬਿਲਕੁਲ ਇਸ ਨੂੰ ਕੰਟਰੋਲ ਕਰਦਾ ਹੈ। ਇਹ ਸਪਰੇਅ ਇਸ ਤਰ੍ਹਾਂ ਬਣਾਏ ਹੋਏ ਨੇ। ਇਹ ਬੀਜ ਅੰਮ੍ਰਿਤ ਹੈ। ਬੀਜ ਨੂੰ ਸੋਧਣ ਵਾਸਤੇ ਕੋਈ ਚੀਜ਼ ਨੂੰ ਅਸੀਂ ਉਹਨੂੰ ਸੋਧ ਕੇ ਬੀਜਣਾ ਹੈ, ਟ੍ਰੀਟ ਕਰਕੇ ਬੀਜਣਾ ਹੈ, ਉਹਨੂੰ ਗੁੜਤੀ ਦੇਣੀ ਹੈ। ਇਹ ਗੁੜਤੀ ਦੇਣ ਵਾਸਤੇ ਆ, ਇਹਦਾ ਨਾਮ ਹੈ ਬੀਜ ਅੰਮ੍ਰਿਤ। ਇਹਦੇ ਵਿੱਚ ਗਊ ਦਾ ਮੂਤਰ, ਗਊ ਦਾ ਗੋਬਰ, ਬੇਸਨ ਤੇ ਗੁੜ, ਇਹਦੇ ਵਿੱਚ ਕਲੀ ਚੂਨਾ ਉਹ ਪਾਇਆ ਹੋਇਆ ਹੈ ਤੇ ਇਹਨੂੰ ਅਸੀਂ ਮਤਲਬ ਜਦੋਂ ਕੋਈ ਬੀਜ ਨੂੰ ਜਿਹਨੂੰ ਬੀਜਦੇ ਆ ਤਾਂ ਉਹਦੇ ਨਾਲ ਸੋਧ ਲੈਂਦੇ ਆ। ਜੇ ਕੋਈ ਪੌਦਾ ਲਾਉਣਾ, ਪਨੀਰੀ ਲਾਉਣੀ ਤੇ ਉਹਦੀਆਂ ਜੜ੍ਹਾਂ ਡੋਬ ਕੇ ਸੋਧ ਕੇ ਤੇ ਉਹਦੇ ਵਿੱਚ ਲਾ ਦਿੰਦੇ ਆ ਤੇ ਇਹਦੇ ਨਾਲ ਫਿਰ ਸਾਡੀ ਜਿਹੜੀ ਹੈ ਉਹਦੀ ਇਹ ਗੁੜਤੀ ਹੈ ਉਸ ਨੂੰ ਉਹਦਾ ਆਰਗੈਨਿਕ ਜੈਵਿਕ ਖੇਤੀ ਵਾਲੇ ਪਾਸੇ ਪੌਦਾ ਮੋੜਾਉਂਦਾ। ਗੁੜਤੀ ਦੀ ਗੱਲ ਇਸ ਕਰਕੇ ਕੀਤੀ ਵੀ ਜੇ ਇੱਕ ਗੁੜਤੀ ਜਿਵੇਂ ਕਿ ਬੱਚਾ ਜਨਮ ਲੈਂਦਾ ਹੈ, ਉਹ ਕਹਿੰਦੇ ਉਹਦੀ ਚਾਚੀ ਕਿ ਚੰਗੀ ਕਿਹੜੀ ਹੈ, ਮਾਂ ਚੰਗੀ ਕਿਹੜੀ ਹੈ, ਜਿਹਦਾ ਸੁਭਾਅ ਚੰਗਾ ਉਹਦੀ ਗੁੜਤੀ ਦੇਈਏ ਤਾਂ ਸੁਭਾਅ ਬੱਚੇ ਦਾ ਹੋ ਜੇ।
ਇਹ ਸਾਡਾ ਸੁਭਾਅ ਹੀ ਚੇਂਜ, ਉਹਦਾ ਸੋਮਾ ਹੀ ਚੇਂਜ ਹੋ ਜਾਂਦਾ। ਬੀਜਾਂ ਦੇ ਸੋਮੇ ਆ, ਜੇ ਅਸੀਂ ਉਹਨੂੰ ਰਸਾਇਣ ਨਹੀਂ ਲਾਵਾਂਗੇ ਤੇ ਅਸੀਂ ਉਹਨੂੰ ਗਊ ਦੇ ਮੂਤਰ ਨਾਲ ਵੀ ਸੋਧ, ਜੀਵ ਅੰਮ੍ਰਿਤ ਨਾਲ ਵੀ ਸੋਧਦੇ, ਪਰ ਇਹ ਬੀਜ ਅੰਮ੍ਰਿਤ ਜਿਹੜਾ ਸੋਧਣ ਨਾਲ ਇੱਕ ਤੁਹਾਨੂੰ ਬਿਮਾਰੀ ਨਹੀਂ ਆਉਂਦੀ ਜੜ ਤੋਂ, ਇੱਕ ਉਹਦਾ ਜਿਹੜਾ ਸੁਭਾਅ ਹੈ ਉਹ ਚੇਂਜ ਹੋ ਜਾਂਦਾ। ਇਹਦੇ ਵਰਮੀ ਵਾਸ਼ ਤਿਆਰ ਕੀਤੀ ਜਾਂਦੀ ਹੈ, ਜੋ ਕਿ ਬਹੁਤ ਹੀ ਜਿਹੜੇ ਆਰਗੈਨਿਕ ਖੇਤੀ ਕਰਦੇ ਉਹਨਾਂ ਲਈ ਬਹੁਤ ਜ਼ਰੂਰੀ ਹੈ। ਇਹਦੇ 'ਚ ਇਸ ਵਰਮੀ ਵਾਸ਼ ਦੇ ਵਿੱਚ ਮੇਜਰ ਤੇ ਮਾਈਨਰ ਨਿਊਟ੍ਰੈਂਟ ਪਾਏ ਜਾਂਦੇ ਨੇ, ਵਿਟਾਮਿਨ ਪਾਏ ਜਾਂਦੇ ਨੇ, ਹਾਰਮੋਨ ਜੀਏ ਪਾਇਆ ਜਾਂਦਾ, ਇਹਦੇ ਨਾਲ ਸਾਡੀਆਂ ਫਸਲਾਂ ਦੇ ਝਾੜ ਨੂੰ ਵਧਾਉਂਦਾ ਹੈ ਔਰ ਫੁਲਾਵਰ ਵਾਸਤੇ ਬਹੁਤ ਹੀ ਕਾਮਯਾਬ ਇੱਕ ਇਹਦਾ ਸਪਰੇਅ ਹੈ। ਫਲਾਵਰ ਜਿੱਥੇ ਨਰਸਰੀਆਂ 'ਚ ਅਸੀਂ ਇਹਨੂੰ ਸਪਰੇਅ ਕਰੀਏ ਉਹ ਕਾਮਯਾਬ ਹੈ, ਔਰ ਜਿੱਥੇ ਫਰੂਟਿੰਗ ਲਿਆਉਣੀ ਹੈ ਫਰੂਟਿੰਗ ਨੂੰ ਸੈੱਟ ਕਰਦਾ ਹੈ। ਕੁਆਲਿਟੀ ਇਹਦੇ ਨਾਲ ਵਧੀਆ ਬਣਦੀ ਹੈ। ਇਹਦੇ ਵਿੱਚ ਕੀ ਹੈ, ਸਭ ਤੋਂ ਇਹ ਜਿਹੜੀ ਥੱਲੇ ਵਾਲੀ ਟੈਂਕੀ ਹੈ ਟੂਟੀ ਲਾਈ ਹੋਈ ਢੋਲੀ ਤੇ ਥੱਲੇ ਟੂਟੀ ਲਾਈ ਹੋਈ ਹੈ। ਇਹਦੇ ਥੱਲੇ ਅਸੀਂ ਇਹਦੇ 4 ਇੰਚ ਪੱਥਰ ਦਾ ਕੰਕਰੀਟ ਪਾਇਆ ਹੋਇਆ ਸਾਫ਼ ਕਰਕੇ, ਉਹਦੇ ਉੱਪਰ 4 ਇੰਚ ਰੇਤਾ ਪਾਈ ਹੋਈ ਸਾਫ਼, ਉਹਦੇ ਉੱਪਰ ਫਿਰ ਅਸੀਂ ਜਿਹੜਾ ਗੋਬਰ ਪਾਇਆ ਤੇ ਗੋਬਰ ਦੇ ਵਿੱਚ ਜਿਹੜੇ ਗੜੋਏ ਪਾਏ ਹੋਏ ਆ, ਜਿਹੜੇ ਸੀਨੀਅਰ ਫੁੱਟ ਰੈੱਡ ਗੜੋਏ ਆ, ਇਹਦੇ ਉੱਪਰ ਫਿਰ ਪਾਣੀ ਵਾਲੀ ਟੈਂਕੀ ਰੱਖੀ ਤੇ ਉਹਨੂੰ ਟੂਟੀ ਲਾਈ, ਉਹ ਬੂੰਦ ਡ੍ਰਿਪ ਰਸਤੇ ਆ, ਬੂੰਦ ਪਾਣੀ ਗਿਰ ਰਹੀ ਹੈ। ਉਹ ਬੂੰਦ ਗਿਰਦੀ ਹੈ ਤੇ ਜਿਹੜੇ ਗੜੋਏ ਉਹ ਹਰਕਤ ਕਰਦੇ ਆ, ਉਹ ਵਾਸ਼ ਹੁੰਦੇ ਰਹਿੰਦੇ ਵੀ ਦੀ, ਉਹਦਾ ਵਿੱਚ ਗੋਬਰ ਵੀ ਵਾਸ਼ ਹੁੰਦਾ ਰਹਿੰਦਾ, ਵਾਸ਼ ਹੋ ਕੇ ਉਹਦਾ ਪਾਣੀ ਥੱਲੇ ਜਾਂਦਾ ਹੈ। ਉਹਦਾ ਵਾਸ਼ ਕੀਤਾ ਪਾਣੀ ਉਹਨੂੰ ਅਸੀਂ ਵਰਮੀ ਵਾਸ਼ ਕਹਿੰਦੇ ਆ। ਉਹ ਵਰਮੀ ਵਾਸ਼ ਇਹ ਸਾਨੂੰ ਇਹ ਖੇਤੀ ਕਰਨ ਵਾਸਤੇ ਇਹ ਗਰੋਥ ਪ੍ਰਮੋਟਰ ਦਾ ਵੀ ਕੰਮ ਕਰਦਾ ਹੈ, ਫਸਲ ਦੇ ਵਾਧੇ ਵਾਸਤੇ, ਫਰੂਟਿੰਗ ਦੀ ਸੈਟਿੰਗ ਵਾਸਤੇ ਵੀ ਕੰਮ ਕਰਦਾ ਹੈ। ਤੇ ਇਹ ਬਹੁਤ ਹੀ ਇਹਦੇ ਗੁਣ ਪਾਏ ਜਾਂਦੇ ਆ ਕਿ ਹਰ ਕਿਸਾਨ ਜਿਹੜਾ ਹੈ ਉਹ ਇਹਦੇ ਯੂਜ਼ ਨਾਲ ਖੇਤੀ ਕਰ ਸਕਦਾ ਹੈ। ਜਿਹੜੀ ਵੇਸਟਿੰਗ ਹੈ ਉਹਦਾ ਕਲਚਰ ਖਾਦ ਤਿਆਰ ਕਰ ਲੈਣੀ, ਜਿਹੜੀ ਸਾਡੀ ਖੇਤ ਦੀ ਵੇਸਟਿੰਗ ਹੁੰਦੀ ਹੈ, ਹਰੀਆਂ ਸਬਜ਼ੀਆਂ ਦੇ, ਗੋਭੀ ਦੇ ਉਹਦੇ ਪੱਤੇ ਵੇਸਟਿੰਗ ਹੁੰਦਾ ਹੈ, ਉਹ ਸਾਰਾ ਵੇਸਟਿੰਗ ਇੱਕ ਤਾਂ ਅਸੀਂ ਨੂੰ ਅੱਗ ਨਹੀਂ ਲਾਉਂਦੇ, ਸਾਰਾ ਹੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਗਾਲਣੇ। ਇਹ 85-90 ਦਿਨ ਬਾਅਦ ਇਹ ਗਲ ਕੇ ਖਾਦ ਦੇ ਰੂਪ ਧਾਰਨ ਕਰ ਲੈਂਦੀ ਹੈ। ਜਿਵੇਂ ਸਾਨੂੰ ਦਾਇਆ ਦੇ ਜਿਹੜੇ ਗੁਣ ਨੇ ਉਹ ਸਾਰੇ ਵਿੱਚ ਮਿਲ ਜਾਂਦੇ, ਦਾਇਆ ਦਾ ਤੋੜ ਹੀ ਹੈ। ਤੇ ਇਹਦੇ ਵਿੱਚ ਸਾਡਾ ਤਕਰੀਬਨ ਇਹ ਹੈਗਾ ਹੈ 5x10 3 ਫੁੱਟ ਉੱਚਾ ਹੈ। ਜੇ ਅਸੀਂ ਇਦਾਂ ਬਣਾਈਏ ਤਾਂ ਅਸੀਂ ਇਹਦੀ 4 ਤੋਂ 5 ਕਿੱਲੇ ਦੀ ਖਾਦ ਤਿਆਰ ਕਰ ਸਕਦੇ ਹਾਂ, ਸਾਨੂੰ ਕਿਸਾਨ ਨੂੰ ਡਾਇਆ ਪਾਉਣ ਦੀ ਲੋੜ ਨਹੀਂ। ਇਹਦੇ ਵਿੱਚ ਅਸੀਂ ਜੀਵਾਣੂ ਖਾਦ ਪਾ ਦਿੰਦੇ ਹਾਂ, ਉਹਦੇ ਨਾਲ ਜੀਵਾਣੂ ਉਹਨੂੰ ਸਾਰੇ ਨੂੰ ਖਾ ਲੈਂਦੇ ਨੇ, ਇਹਨੂੰ ਗਿੱਲਾ ਰੱਖਦੇ ਨੇ ਪਾਣੀ ਨਾਲ, ਤੇ ਉਹ ਜਿਹੜਾ ਸਾਡਾ ਵੇਸਟਿੰਗ ਆ ਉਹ ਸਾਡੇ ਖੇਤਾਂ 'ਚ ਹੀ ਕੰਮ ਆ ਜਾਂਦਾ। ਦੇਸੀ ਗੁਲਾਬ ਹੈ, ਜਿਹਨੂੰ ਖੁਸ਼ਬੂਦਾਰ ਗੁਲਾਬ ਕਹਿੰਦੇ ਆ। ਵੀ ਇਹਦੀ ਜਿਹੜੀਆਂ ਪੱਤੀਆਂ ਨੇ ਖੁਸ਼ਬੂ ਨਾਲ ਭਰੀਆਂ ਪਈਆਂ ਨੇ, ਤੇ ਇੱਕ ਮੈਡੀਸਿਨ ਪਲਾਂਟ ਹੈ। ਇਹਦਾ ਗੁਲਾਬ ਤੋਂ ਇਹਦਾ ਅਤਰ ਤਿਆਰ ਹੁੰਦਾ ਹੈ, ਤੇ ਇਹਦਾ ਗੁਲਾਬ ਜਲ ਵੀ ਤਿਆਰ ਹੁੰਦਾ ਹੈ, ਔਰ ਇਹਦੀ ਗਲਕੰਦ ਵੀ ਬਣਦੀ ਹੈ, ਜੋ ਕਿ ਕਾਫੀ ਰੋਗਾਂ ਨੂੰ ਇਹ ਵੈਦ ਲੋਕ ਦੱਸਦੇ ਬਹੁਤ ਫਾਇਦੇਮੰਦ ਹੈ। ਤੇ ਇਹਦੀ ਖੁਸ਼ਬੂ ਬੜੀ ਦੂਰ ਤੱਕ ਫੈਲਦੀ ਹੈ। ਹੁਣ ਫੁੱਲ ਆ ਰਹੇ ਨੇ,
ਤੇ ਇਹ 12 ਮਿੰਟ 30 ਦਿਨ ਦਾ ਚੱਲਦੇ ਰਹਿੰਦੇ ਜੇ ਕੋਈ ਸਵੇਰ ਦੇ ਟਾਈਮ ਹੋਵੇ ਤੇ ਬੜੀ ਦੂਰ ਤੱਕ ਇਹਦੀ ਜਿਹੜੀ ਹੈ ਮਹਿਕ ਸੁਗੰਧ ਜਾਂਦੀ ਹੈ। ਸਤਾਵਰ ਹਾਂ, ਇਹ ਜਿਹੜੇ ਵੈਦ ਲੋਕ ਨੇ ਦਵਾਈਆਂ 'ਚ ਇਹ ਪੈਂਦੀ ਹੈ। ਇਹ ਸਿਹਤ ਪੱਖੋਂ ਬਹੁਤ ਇਹਨੂੰ ਵਧੀਆ ਗਿਣੀ ਗਈ ਹੈ। ਵੈਦ ਲੋਕ ਦੱਸਦੇ ਆ ਇਹ ਥੱਲੇ ਇਹ ਗੜਾਈ ਕਰਨ ਥੱਲੇ ਜਿਵੇਂ ਲੰਮੇ ਕੰਧ ਉਹਦੀ ਮੂਲੀ ਤਰ੍ਹਾਂ ਜੜ ਪੈਦਾ ਹੁੰਦੀ ਹੈ ਤੇ ਜਿਹਦੇ ਨਾਲ ਉਹ ਇੱਕ ਬੂਟੇ 'ਚ 2-2 ਕਿਲੋ ਇਹ ਨਿਕਲ ਆਉਂਦਾ ਸਤਾਵਰ, ਤੇ ਉਹ ਕਾਫੀ ਮਹਿੰਗਾ ਵਿਕਦਾ ਇਹ। ਹਾਂ, ਇਹ ਤਾਂ ਹਾਂ, ਇਹ ਤੋਂ ਲੈਮਨ ਟੀ ਵੀ ਬਣਦੀ ਹੈ। ਹਾਂ, ਇਹਦੇ 'ਚ ਵਿਟਾਮਿਨ ਏ ਭਰਪੂਰ ਪਾਇਆ ਜਾਂਦਾ ਹੈ ਜੋ ਸਾਡੇ ਬ੍ਰੇਨ ਨੂੰ ਅੱਖਾਂ ਵਾਸਤੇ ਚੰਗਾ ਹੈ। ਤੇ ਕਈ ਲੋਕ ਇਹ ਦੱਸਦੇ ਵੀ ਜਿੱਥੇ ਲੈਮਨ ਗ੍ਰਾਸ ਦੇ ਆਸੇ-ਪਾਸੇ ਵਾਤਾਵਰਨ ਸ਼ੁੱਧ ਰਹਿੰਦਾ ਹੈ, ਇਹ ਕੀਟ ਨੂੰ ਵੀ ਨੇੜੇ ਨਹੀਂ ਆਉਂਦਾ, ਕੀਟ ਵੀ ਦੂਰ ਰਹਿੰਦਾ ਇਸ ਤੋਂ। ਤੇ ਇਹ ਇਸ ਮੈਡੀਸਿਨ ਵੀ ਹੈ ਔਰ ਸਾਡੇ ਟੀਵੀ ਤਿਆਰ ਕਰ ਲਏ ਮੋਟਾਪੇ ਨੂੰ ਕਈ ਕਹਿੰਦੇ ਵੀ ਇਹ ਕੰਮ ਕਰਦਾ ਹੈ। ਤੋ ਇਹਨੂੰ ਕਈ ਲੋਕ ਪਸੰਦ ਕਰਦੇ ਨੇ, ਤਾਂ ਮੈਂ ਵੀ ਇਸ ਤਰ੍ਹਾਂ ਤਾਂ ਪੌਦੇ ਲਾ ਕੇ ਰੱਖੇ ਨਿਸ਼ਾਨੀ। ਇਹ ਉਹੀ ਮਹਿੰਦੀ ਹੈ, ਮੈਡੀਸਿਨ ਹੈ। ਇਹ ਬ੍ਰੇਨ ਨੂੰ ਠੰਡਾ ਰੱਖਦੀ ਹੈ। ਹੋਰ ਵੀ ਕਈ ਜਗ੍ਹਾ ਤੇ ਇਹ ਦਵਾਈਆਂ 'ਚ ਵੀ ਯੂਜ਼ ਹੁੰਦੀ ਹੈ। ਤੇ ਹੱਥਾਂ ਲਾਉਣੇ ਉਹੀ ਬਸ ਉਹੀ ਹੱਥਾਂ ਲਾਉਣੇ ਜਿਹਨੂੰ ਰਾਂਗਲੀ ਮਹਿੰਦੀ ਕਹਿੰਦੇ ਆ। ਹਾਂ, ਇਹ ਬੜੇ ਬੂਟਾ ਹੁੰਦੇ ਜੀ। ਇਹ ਤਾਂ ਬਹੁਤ ਵੱਡਾ ਹੋ ਜਾਂਦਾ, ਇਹ ਤਾਂ ਕੱਟ ਕੇ ਨਾ ਹੁਣ ਕੱਟਿਆ ਨੂੰ ਫੁੱਟ ਜਾਣਾ ਤੇ ਬਹੁਤ ਵੱਡਾ ਇਹਨੂੰ ਫੈਲ ਜਾਣਾ ਹੈ। ਤੇ ਇਹ ਜੇਕਰ ਇਹਨੂੰ ਰਗੜ ਕੇ ਰਗੜੋਗੇ ਤੇ ਇਹਦੀ ਹੱਥ ਨੂੰ ਲਾਓਗੇ ਬਿਲਕੁਲ ਹੱਥ ਪੀਲੇ ਹੋ ਜਾਣਗੇ। ਹਾਂਜੀ, ਬਾਇਓ ਡੀਜ਼ਲ ਵੀ ਇਹਨੂੰ ਡੀਜ਼ਲ ਤਿਆਰ ਹੁੰਦਾ ਹੈ। ਇਹਦੇ ਵਿੱਚ ਤਿਆਰ ਹੁੰਦਾ, ਇਹਦਾ ਫਲ ਲੱਗਦਾ ਇਹ 'ਚ ਤਿਆਰ ਇਹਨੂੰ ਜੇ ਪੁਰਾਣਾ ਹੋਏ ਤੇ ਇਹਨੂੰ ਰਤਨਜੋਤ ਵੀ ਕਹਿੰਦੇ ਆ। ਤੇ ਇਹਦਾ ਰਤਨਜੋਤ ਬਣ ਜਾਂਦੀ ਲੱਕੜੀ ਜਿਹੜੀ ਉਹ ਜਿਵੇਂ ਉਹ ਕਾਲਾ ਜਿਹਾ ਥੱਲੇ ਹੋ ਜਾਂਦੀ ਹੈ ਨਾ, ਇਸ ਤਰ੍ਹਾਂ ਇਹ 'ਚ ਰਤਨਜੋਤ ਵੀ ਤਿਆਰ ਕਰਕੇ ਹੁੰਦੀ ਹੈ। ਕਿਹੜੀ ਵੈਰਾਈਟੀ? ਗ੍ਰੀਨ ਹੈ ਇਹਦਾ ਗੋਲਡਨ ਹਾਂ, ਗੋਲਡਨ ਹਾਂ, ਡਿਲੀਸ਼ਨ ਔਰ ਬਹੁਤ ਵਧੀਆ ਇਹਦਾ। ਪਿਛਲੇ ਸਾਲ ਵੀ ਇਹਦੇ ਜਿਹੜੇ ਫਰੂਟ ਤਿਆਰ ਹੋਇਆ। ਹਾਂ, ਇਹਨੂੰ ਲੱਗਦਾ ਫਲ ਤਾਂ ਜਿਹੜਾ 5ਵੇਂ ਤੋਂ 6ਵੇਂ ਸਾਲ 'ਚ ਲੱਗਦਾ ਹੈ, ਪਰ ਇਹ ਦੂਸਰੇ ਹਾਂਜੀ ਅਮਰੂਦ ਇਹ ਅਮਰੂਦ ਇਹ ਕੇਜੀ ਹੈ ਹਾਲਾ ਬੜਾ ਵੱਡਾ ਅਮਰੂਦ ਹੋ ਜਾਂਦਾ। ਇਹ ਪਾਈਆ 1.5 ਪਾਈਏ ਦਾ ਹੋ ਜਾਂਦਾ। ਅੱਛਾ ਹਾਂ, ਤੇ ਬਹੁਤ ਖਾਣ 'ਚ ਮਿੱਠਾ ਹੈ ਅਮਰੂਦ। ਇੰਡੀਆ 'ਚ ਹੁੰਦਾ। ਹਾਂ, ਪਰ ਮੈਂ ਇਹਦਾ ਤਜਰਬਾ ਕੀਤਾ ਹੈ ਆਪਣੀ ਧਰਤੀ ਲਾ ਕੇ ਵੀ ਪੈਦਾ ਹੋ ਸਕਦਾ ਚੰਦਨ। ਤੇ ਇਹ ਸਫੈਦ ਚੰਦਨ ਇਹਦੀ ਫੋਰੋਮੈਨ ਟ੍ਰੈਪਸ ਇਹ ਜਿਹੜਾ ਜੰਤਰ ਬਣਿਆ ਇਹਦੇ 'ਚ ਕੈਪਸੂਲ ਲਾਇਆ ਜਾਂਦਾ ਹੈ। ਜਿਹੜੀ ਬਿਮਾਰੀ ਪਤੰਗਾ ਸਾਡੇ ਹਵਾ 'ਚ ਫਿਰਦਾ ਹੈ ਤੇ ਜਦੋਂ ਮੌਸਮ ਦੇ ਅਲੱਗ-ਅਲੱਗ ਕਰੌਪ ਤੇ ਆਉਂਦਾ ਹੈ ਤਾਂ ਅਸੀਂ ਉਹੀ ਕੈਪਸੂਲ ਇਹਦੇ 'ਚ ਲਾ ਦਿੰਦੇ ਹਾਂ ਪਤੰਗੇ ਨੂੰ ਕਾਬੂ ਕਰਨ ਵਾਸਤੇ। ਤੇ ਇਹ ਕਮ ਸੇ ਕਮ ਇਹ 1000 ਗਜ ਤੋਂ ਇਹ ਦੂਰੋਂ ਇਹ ਆ ਕੇ ਇਹਦੇ 'ਚ ਫਸ ਜਾਂਦਾ ਹੈ। ਰਾਤ ਦੇ ਟਾਈਮ ਬੜੀ ਦੂਰ ਤੱਕ ਇਹਨੂੰ ਖਿੱਚ ਲਿਆਉਂਦਾ ਹੈ। ਇਹਦੇ ਜਿੰਨੇ ਵੀ ਨਰ ਪਤੰਗੇ ਸਾਰੇ ਇਹ 'ਚ ਇਕੱਠੇ ਹੁੰਦੇ ਨੇ ਇਹਦੇ ਵਿੱਚ ਫਸ ਗਿਆ ਇਹ ਫਿਰ ਜਦੋਂ ਇਹ 15 ਦਿਨ ਦੇ ਵਿੱਚ ਤਕਰੀਬਨ ਇੱਕ ਟਰੈਪ ਦੇ ਵਿੱਚ ਇਹ 400-500 ਫਸ ਜਾਂਦਾ ਹੈ। ਤੇ ਜੇ ਅਸੀਂ 2 ਵਾਰ ਮਹੀਨਾ ਲਾ ਲਈਏ ਸਾਡੀ ਫਸਲ ਜਿਹੜੀ ਆ ਉਹ ਤੋਂ ਕੀੜੇ ਦੇ ਹਮਲੇ ਤੋਂ ਬਚ ਜਾਂਦੀ ਹੈ। ਜਦੋਂ ਜਿਹੜੀ ਮਾਦਾ ਫਿਰ ਜਦੋਂ ਨਾਰੀ ਬੱਚੇ ਦੇ ਕਾਬੂ ਆ ਗਏ ਤਾਂ ਮਾਦਾ ਅੰਡੇ ਦੇ ਹੀ ਨਹੀਂ ਪਾਉਂਦੀਆਂ। ਇਸ ਕਰਕੇ ਉਹ ਜਿਹੜੀ ਆਂਡੇ ਨਹੀਂ ਹੋਣਗੇ ਤਾਂ ਸੁੰਡੀ ਪੈਦਾ ਨਹੀਂ ਹੋਊਗੀ, ਤੇ ਸੁੰਡੀ ਪੈਦਾ ਨਹੀਂ ਹੋਊਗੀ ਤੇ ਕਿਸਾਨ ਦਾ ਨੁਕਸਾਨ ਨਹੀਂ ਹੋਊਗਾ। ਤੇ ਜੇ ਕਿਸਾਨ ਦਾ ਨੁਕਸਾਨ ਨਹੀਂ ਹੋਊ ਤੇ ਉਹ 'ਤੇ ਕੋਈ ਸਪਰੇਅ ਨਹੀਂ ਕਰੂਗਾ।
ਇਹ ਜੇ ਪਹਿਲਾਂ ਹਰ ਕਿਸਾਨ ਇਹਨੂੰ ਕਰੇ ਤੇ ਵਾਤਾਵਰਨ ਨੂੰ ਆਲਾ ਦੁਆਲਾ ਸ਼ੁੱਧ ਕਰ ਸਕਦਾ ਹੈ ਤੇ ਇਹਨੂੰ ਆਪਦੀ ਫਸਲ ਨੂੰ ਇਹ ਫੋਰੋਮੈਨ ਟ੍ਰੈਪਸ ਰਸਤੇ ਬਚਾ ਸਕਦਾ ਹੈ। ਹਾਂਜੀ। ਬਚਤ ਕਰ ਸਕਦੇ ਆ, ਘੱਟ ਪਾਣੀ ਨਾਲ ਖੇਤੀ ਕਰ ਸਕਦੇ, ਬਿਜਲੀ ਦੀ ਬਚਤ ਹੋਏਗੀ, ਸਾਡੇ ਪਾਣੀ ਦੀ ਬਚਤ ਹੋਏਗੀ ਕਿਸਾਨ ਦੀ। ਤੇ ਇਹ ਲਾਇਆ ਵੀ ਇਹਦੇ ਨਾਲ ਅਸੀਂ ਜਿਹਨੇ ਲੋੜ ਮੁਤਾਬਕ ਹੀ ਪੌਦੇ ਨੂੰ ਪਾਣੀ ਦੇਈਏ, ਜ਼ਿਆਦਾ ਪਾਣੀ ਧਰਤੀ 'ਚ ਵਰਤੋਂ ਹੀ ਨਾ ਕਰੀਏ ਤੇ ਜਿਹੜਾ ਸਾਡਾ ਪਾਣੀ ਦੀ ਵੇਸਟਿੰਗ ਹੋਵੇ। ਇਹ ਵਰਕੀ ਅੱਗੇ ਜਾਂਦਾ, ਅੱਗੇ ਇਹਦੀ ਕੰਮ ਡ੍ਰਿਪ ਇਰੀਗੇਸ਼ਨ ਬਣੇ ਹੋਏ ਆ, ਇਹ ਪਾਈਪਾਂ ਦੇ ਵਿੱਚ ਦੀ ਫਿਰ ਉਹ ਪਾਣੀ ਬੂੰਦ ਬੂੰਦ ਹੀ ਗਿਰਦਾ ਹੈ, ਪੌਦੇ ਦੀ ਜੜ੍ਹ ਨਾਲ ਪਾਣੀ ਜਾਂਦਾ ਹੈ। ਸਾਡਾ ਜਿਹੜਾ ਜ਼ਿਆਦਾ ਜਗ੍ਹਾ ਨਹੀਂ ਰੁਕਦਾ, ਨਾਲ ਨਦੀਨ ਦੀ ਰੋਕਥਾਮ ਹੁੰਦੀ ਹੈ ਤੇ ਉਹ ਲੋੜ ਮੁਤਾਬਕ ਹੀ ਪੌਦੇ ਨੂੰ ਪਾਣੀ ਜਾਂਦਾ, ਜਿਹੜਾ ਉਹਦੀ ਜੜ੍ਹ ਦੇ ਆਸੇ-ਪਾਸੇ 4 ਇੰਚ ਰਹਿੰਦਾ ਹੈ ਤੇ ਉਹ ਪਾਣੀ ਦੀ ਬਚਤ ਹੁੰਦੀ। ਇਸ ਕਰਕੇ ਡ੍ਰਿਪ ਇਰੀਗੇਸ਼ਨ ਮਲਵਾਇਆ ਹੈ। ਪਰ ਮੈਂ ਇਹ ਫਾਰਮ ਦੀਆਂ ਇਹ ਜਿਹੜਾ ਬਣਿਆ ਹੋਇਆ ਹੋਦ, ਮੇਰੇ ਫਾਰਮ ਦਾ ਜਿਹੜਾ ਬਾਰਿਸ਼ ਦਾ ਪਾਣੀ ਹੈ ਮੈਂ ਉਹ ਵੇਸਟ ਨਹੀਂ ਜਾਣ ਦਿੰਦਾ। ਉਹ ਪਾਣੀ ਜਿਹੜਾ ਸਾਰਾ ਹੀ ਉਹ ਸਾਫ਼ ਪੀਣ ਦੇ ਲਾਇਕ ਹੈ ਤੇ ਉਹ ਮੈਂ ਸਾਰਾ ਪਾਣੀ ਦੀ ਸੰਭਾਲ ਕੇ ਇਸ ਹੌਦ ਦੇ ਰਸਤੇ ਇਸ ਨੂੰ ਸਾਫ਼ ਫਿਲਟਰ ਕਰਕੇ ਇਹ ਧਰਤੀ 'ਚ ਰੀਚਾਰਜ ਕਰਦਾ ਹੈ। ਮੈਂ ਸੋਚਦਾ ਕਿ ਮੇਰੇ ਤਰ੍ਹਾਂ ਜੇ ਕੋਈ ਹਰ ਭਰਾ ਇਸ ਤਰ੍ਹਾਂ ਕਰੇ, ਜਿਹੜਾ ਧਰਤੀ 'ਚੋਂ ਪਾਣੀ ਕੱਢੀ ਤੇ ਜਾਂਦੇ ਆ, ਪਾਣੀ ਦੀ ਸਤ੍ਹਾ ਥੱਲੇ ਜਾ ਰਹੀ ਹੈ ਤੇ ਅਸੀਂ ਥੋੜਾ ਸਾਰੇ ਪਾਣੀ ਬਚਾਈਏ ਤੇ ਅਸੀਂ ਧਰਤੀ ਦਾ ਪਾਣੀ ਸਤ੍ਹਾ ਰੋਕ ਸਕਦੇ ਹਾਂ, ਪਾਣੀ ਬਚਾ ਸਕਦੇ ਹਾਂ, ਆਉਣ ਵਾਲੇ ਭਵਿੱਖ ਨੂੰ ਕੁਝ ਦੇ ਸਕਦੇ ਹਾਂ। ਅਸੀਂ ਸਾਰੇ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ। ਇਹ 5x5 ਦਾ ਇਹ ਜਿਹੜਾ ਹੈ ਇਹ ਦਾ ਹੋਲ ਬਣਾਇਆ ਹੋਇਆ, ਜਿਹਦੇ ਛੱਤਾਂ ਦਾ ਪਾਣੀ ਸਾਰਾ ਹੀ ਇਹਦੇ 'ਚ ਮਤਲਬ ਇਹਦੇ 'ਚ ਆ ਜਾਂਦਾ ਤੇ ਇਹਦੇ 'ਚ ਅਸੀਂ ਇਹਦੇ 'ਚ ਪੱਥਰ ਪਾ ਦੇਣਾ ਹੈ, ਆੜਾ ਜਾਲੀ ਲੱਗੀ ਹੈ, ਉਹ ਜੇ ਪੁਣ ਕੇ ਪਾਣੀ ਅੰਦਰ ਜਾਊ ਤੇ ਫਿਰ ਅੱਗੇ ਪਾਣੀ ਉਹ ਧਰਤੀ ਰੀਚਾਰਜ ਹੁੰਦਾ। ਇਹ ਰੀਚਾਰਜ ਫਿਰ ਅਸੀਂ ਅੱਗੇ ਇੱਥੇ ਖੂਹ ਬਣਾਇਆ, ਖੂਹ ਦੇ ਵਿੱਚ ਰੀਚਾਰਜ ਹੋ ਜਾਂਦਾ। ਹੈ ਵੀ ਇਹ ਜਿਹੜਾ ਖੂਹ ਹੈ ਇਹ ਸੰਭਾਲਿਆ ਜਾਵੇ, ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਅਸੀਂ ਆਉਣ ਵਾਲੇ ਬੱਚਿਆਂ ਨੂੰ ਦੱਸ ਸਕੀਏ ਵੀ ਖੂਹ ਸਾਡੇ ਜਿਹੜੇ ਵੱਡੇ ਸਨ, ਸਾਡੇ ਪੁਰਖ ਸਨ, ਉਹ ਖੂਹ ਨਾਲ ਖੇਤੀ ਕਰਦੇ ਹੁੰਦੇ, ਖੂਹ 'ਚ ਪਾਣੀ ਯੂਜ਼ ਵਰਤਦੇ ਹੁੰਦੇ ਸੀ। ਤਾਂ ਮੈਂ ਖੂਹ ਸੰਭਾਲਣ ਦਾ ਯਤਨ ਕੀਤਾ ਹੋਇਆ ਹੈ ਵੀ ਇਹ ਬਣਤਰ ਹੈ ਉਹਦੀ ਖੂਹ ਦੀ, ਤੇ ਉਹਦੇ ਬਾਰੇ ਦੱਸਿਆ ਹੋਇਆ ਵੀ ਇਹ ਇੱਦਾਂ ਦੇ ਖੂਹ ਹੁੰਦੇ ਸਨ ਵੀ ਅਸੀਂ ਕਿਤੇ ਕਿਤਾਬਾਂ 'ਚ ਨਾ ਪੜ੍ਹ ਰਹੀਏ ਵੀ ਉਹਨੂੰ ਮਾੜਾ ਦੱਸੇ ਵੀ ਬੱਚਿਆਂ ਨੂੰ, ਵੀ ਬੱਚੇ ਆਉਂਦੇ ਨੇ ਦੇਖਦੇ ਵੀ ਨੇ, ਕਈ ਲੋਕ ਵੀ ਦੇਖਦੇ ਨੇ ਵੀ ਖੂਹ ਆ, ਤੇ ਉਹ ਖੂਹ ਦੀ ਬਣਤਰ ਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਵੀ ਲੋਕਾਂ ਤੱਕ ਇਹ ਨਿਸ਼ਾਨੀ ਰਹਿ ਜਾਵੇ ਵੀ ਖੂਹ ਸਾਡੇ ਇਤਿਹਾਸ ਵਿੱਚ ਕੀ ਚੀਜ਼ ਸਨ। ਤੋ ਇਸ ਕਰਕੇ ਕਿ ਜਿਹੜਾ ਬਾਕੀ ਜੀਵਨ ਹੈ ਉਹ ਇਸ ਪਾਸੇ ਲੱਗ ਜੇ, ਕੁਦਰਤੀ ਸੋਮਿਆਂ ਨੂੰ ਬਚਾਉਣ ਵਾਸਤੇ ਲੱਗ ਜੇ। ਚਲੋ ਅਸੀਂ ਤਾਂ ਜ਼ਹਿਰਾਂ ਖਾਣ ਦੇ ਆਦੀ ਬਣ ਗਏ, ਅਸੀਂ ਆਉਣ ਵਾਲੇ ਆਪਦੇ ਭਵਿੱਖ ਨੂੰ, ਆਪਦੇ ਬੱਚਿਆਂ ਨੂੰ ਇਹਨਾਂ ਜ਼ਹਿਰਾਂ ਖਾਣ ਦੇ ਆਦੀ ਨਾ ਬਣਾ ਕੇ ਜਾਈਏ, ਉਹਨਾਂ ਨੂੰ ਇੱਕ ਸੁਖੀ ਜੀਵਨ ਦੇ ਦਈਏ, ਉਹਨਾਂ ਨੂੰ ਚੰਗੀ ਖੁਰਾਕ ਦੇ ਦਈਏ,
ਉਹਨਾਂ ਨੂੰ ਪੀਣ ਵਾਲਾ ਪਾਣੀ ਵੀ ਚੰਗਾ ਛੱਡ ਕੇ ਜਾਈਏ, ਸ਼ੁੱਧ ਦਈਏ, ਉਹਨਾਂ ਨੂੰ ਹਵਾ ਵੀ ਸ਼ੁੱਧ ਦੇ ਕੇ ਜਾਈਏ। ਕਿਤੇ ਸਾਡੇ ਬੱਚੇ ਸਾਡੇ ਤਾਂ ਮਗਰੋਂ ਮਿਹਨਤ ਕਿ ਸਾਡੇ ਵੱਡੇ ਸਾਡੇ ਕੋਲੋਂ ਸਾਰਾ ਕੁਝ ਖੋਹ ਕੇ ਲੈ ਗਏ ਨੇ, ਪਾਣੀ ਵੀ ਖੋਹ ਕੇ ਲੈ ਗਏ ਨੇ, ਧਰਤੀ ਵੀ ਜਿਹੜੀ ਸਾਡੀ ਖਰਾਬ ਕਰ ਗਏ ਨੇ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਆਉਣ ਵਾਲੇ ਭਵਿੱਖ ਨੂੰ ਅਸੀਂ ਸੁਖੀ ਬਣਾਉਣ ਵਾਸਤੇ ਕੁਝ ਨਾ ਕੁਝ ਉਹਨਾਂ ਵਾਸਤੇ ਚੰਗਾ ਕੰਮ ਕਰਕੇ ਜਾਈਏ, ਜਿਹਦੇ ਨਾਲ ਸਾਡਾ ਜਨਮ ਜਿਹੜਾ ਉਹ ਸਫਲ ਹੋ ਜਾਵੇ।